ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੀ ਅਦਾਲਤ ਵਿੱਚ ਅੱਜ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਈ। ਸਾਰੇ ਲੋਕਾਂ ਨੂੰ ਇਹ ਆਸ ਸੀ ਕਿ ਅੱਜ ਦੀਪ ਸਿੱਧੂ ਦੀ ਜ਼ਮਾਨਤ ਮਨਜ਼ੂਰ ਹੋ ਜਾਵੇਗੀ, ਪਰ ਜੱਜ ਅਬੀਦਾ ਪ੍ਰਵੀਨ ਦੀ ਅਦਾਲਤ ਨੇ ਅੱਜ ਦੀਪ ਸਿੱਧੂ ਨੂੰ ਜ਼ਮਾਨਤ ਨਹੀਂ ਦਿੱਤੀ ਤੇ ਇਸ ਮਾਮਲੇ ਦੀ ਸੁਣਵਾਈ 12 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਦੀਪ ਸਿੱਧੂ ਵੱਲੋਂ ਅੱਜ ਅਦਾਲਤ ਵਿੱਚ ਵਕੀਲ ਅਭਿਸ਼ੇਕ ਗੁਪਤਾ ਪੇਸ਼ ਹੋਏ ਤੇ ਉਹਨਾਂ ਦੀਪ ਸਿੱਧੂ ਦਾ ਪੱਖ ਰੱਖਦਿਆਂ ਇਹ ਗੱਲ ਅਦਾਲਤ ਨੂੰ ਦੱਸੀ ਕਿ ਜੋ ਦਿੱਲੀ ਪੁਲਿਸ ਇਲਜ਼ਾਮ ਲਾ ਰਹੀ ਹੈ ਕਿ 26 ਜਨਵਰੀ ਦੀ ਜੋ ਘਟਨਾ ਵਾਪਰੀ ਉਸ ਵਿੱਚ ਦੀਪ ਸਿੱਧੂ ਵੱਲੋਂ ਭੀੜ ਨੂੰ ਭੜਕਾਇਆ ਗਿਆ, ਇਹ ਬਿਲਕੁਲ ਗਲਤ ਗੱਲ ਆ। ਉਹਨਾਂ ਨੇ ਇਹ ਵੀ ਅਦਾਲਤ ਨੂੰ ਦੱਸਿਆ ਕਿ ਦੀਪ ਸਿੱਧੂ ਨੇ ਮਹਿਜ਼ ਉਸ ਦਿਨ ਜੋ ਇੱਕ ਲੋਕਾਂ ਦਾ ਇਕੱਠ ਸੀ, ਲੋਕ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ, ਉਹ ਸਾਰੀ ਘਟਨਾ ਨੂੰ ਆਪਣੇ ਫੇਸਬੁੱਕ ਤੇ ਲਾਈਵ ਕੀਤਾ ਤੇ ਫੇਸਬੁੱਕ ਤੇ ਲਾਈਵ ਕਰਨਾ ਇੱਕ ਗਲਤੀ ਹੋ ਸਕਦਾ ਹੈ ਪਰ ਇਹ ਜੁਰਮ ਨਹੀਂ ਹੋ ਸਕਦਾ। ਤੇ ਇਹ ਗੱਲ ਜਦੋਂ ਅਦਾਲਤ ਵਿੱਚ ਰੱਖੀ, ਪਰ ਜੋ ਪੁਲਿਸ ਦੇ ਵਕੀਲ ਸੀ ਜਾਂ ਸਰਕਾਰੀ ਵਕੀਲ ਸੀ, ਉਹਨਾਂ ਦੀਪ ਸਿੱਧੂ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਇਹ ਗੱਲ ਕਹੀ ਆ ਕਿ ਦੀਪ ਸਿੱਧੂ ਨੇ ਇਹ ਜਿਹੜੀ ਸਾਰੀ ਘਟਨਾ ਵਾਪਰੀ ਆ ਇਸ ਵਿੱਚ ਭੀੜ ਨੂੰ ਭੜਕਾਇਆ। ਅਦਾਲਤ ਨੇ ਹੁਣ 12 ਅਪ੍ਰੈਲ ਨੂੰ ਇਹ ਹੁਕਮ ਜਾਰੀ ਕੀਤੇ ਆ ਕਿ ਉਸ ਦਿਨ ਦਿੱਲੀ ਪੁਲਿਸ ਜੋ 25 ਜਨਵਰੀ ਦੀਆਂ ਘਟਨਾਵਾਂ ਸੀ ਜਾਂ 25 ਜਨਵਰੀ ਨੂੰ ਜੋ ਤਕਰੀਰ ਦੀਪ ਸਿੱਧੂ ਵੱਲੋਂ ਦਿੱਤੀ ਗਈ ਸੀ, ਉਸ ਤਕਰੀਰ ਦਾ ਲਿਖਤੀ ਰੂਪ ਜੋ ਹੈ ਅਦਾਲਤ ਵਿੱਚ ਪੇਸ਼ ਕਰੇ। ਹੁਣ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ 12 ਅਪ੍ਰੈਲ ਨੂੰ ਵੀ ਜੋ ਅਦਾਲਤ ਹੈ ਉਹ ਦੀਪ ਸਿੱਧੂ ਨੂੰ ਜ਼ਮਾਨਤ ਦਿੰਦੀ ਆ ਜਾਂ ਫਿਰ ਉਹ ਜਿਹੜੀ ਤਕਰੀਰ ਦਾ ਲਿਖਤੀ ਰੂਪ ਆ ਉਸ ਦੀ ਕੋਖ ਪੜਤਾਲ ਲਈ ਹੋਰ ਸਮਾਂ ਵੀ ਅਦਾਲਤ ਲੈ ਸਕਦੀ ਆ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਹੁਣ ਇਹ ਵੀ ਗੱਲ ਸ਼ੁਰੂ ਹੋ ਗਈ ਆ ਕਿ ਸਰਕਾਰ ਜਾਣਬੁੱਝ ਕੇ ਦੀਪ ਸਿੱਧੂ ਦੀ ਜ਼ਮਾਨਤ ਨੂੰ ਲਮਕਾ ਰਹੀ ਆ ਤੇ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਆ, ਕਿਉਂਕਿ ਦੀਪ ਸਿੱਧੂ ਦਾ ਜ਼ਮਾਨਤ ਦਾ ਉਸ ਦਾ ਇੱਕ ਜਮਹੂਰੀ ਹੱਕ ਬਣਦਾ ਆ, ਉਸ ਦਾ ਇਹ ਮਨੁੱਖੀ ਅਧਿਕਾਰ ਆ ਕਿ ਉਸ ਨੂੰ ਜ਼ਮਾਨਤ ਮਿਲੇ। ਪਰ ਜੇ ਅਸੀਂ ਇਸ ਮਾਮਲੇ ਦੀ ਗੱਲ ਕਰੀਏ ਤਾਂ 26 ਜਨਵਰੀ ਦਾ ਜੋ ਇਹ ਕੇਸ ਸੀ ਜਾਂ ਜੋ ਇਹ ਘਟਨਾਵਾਂ ਵਾਪਰੀਆਂ ਉਸ ਦੇ ਨਾਲ ਜੁੜੇ ਕੇਸਾਂ ਦੇ ਵਿੱਚ ਜਿੰਨੇ ਵੀ ਲੋਕ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਦੇ ਉੱਤੇ ਲਗਭਗ ਉਹੀ ਧਾਰਾਵਾਂ ਸੀ ਜੋ ਦੀਪ ਸਿੱਧੂ ਤੇ ਆ, ਪਰ ਉਹ ਸਾਰੇ ਲੋਕਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਨੇ। ਜੇ ਦੀਪ ਸਿੱਧੂ ਦੇ ਮਾਮਲੇ ਦੀ ਗੱਲ ਕਰੀਏ ਤਾਂ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਦੀਪ ਸਿੱਧੂ ਦੇ ਉੱਤੇ ਜੋ ਧਾਰਾਵਾਂ ਲਾਈਆਂ ਗਈਆਂ ਨੇ ਉਹਨਾਂ ਦੇ ਵਿੱਚ IPC ਦੀ ਧਾਰਾ 147 ਅਤੇ 148 ਜੋ ਦੰਗੇ ਭੜਕਾਉਣ ਦੀ ਧਾਰਾ ਹੈ, ਇਸ ਤੋਂ ਇਲਾਵਾ ਧਾਰਾ 149 ਅਨਲਾਫੁਲ ਅਸੈਂਬਲੀ ਦੀ ਧਾਰਾ ਤੇ ਧਾਰਾ 307 ਇਰਾਦਾ ਕਤਲ ਦੀ ਧਾਰਾ ਤੇ 120B ਕ੍ਰਿਮੀਨਲ ਕੌਂਸਪੀਰੇਸੀ ਦੀ ਧਾਰਾ, ਇਸ ਤੋਂ ਇਲਾਵਾ 152 395 ਜੋ ਡਕੈਤੀ ਦੀ ਧਾਰਾ, 308 ਤੇ 188 ਇਹ ਧਾਰਾਵਾਂ ਦੀਪ ਸਿੱਧੂ ਤੇ ਲਾਈਆਂ ਗਈਆਂ। ਇਹੀ ਧਾਰਾਵਾਂ ਲਗਭਗ ਉਹਨਾਂ ਸਾਰੇ ਕਿਸਾਨਾਂ ਤੇ ਨੌਜਵਾਨਾਂ ਤੇ ਸੀ ਜਿਨ੍ਹਾਂ ਨੂੰ ਕਿ ਦਿੱਲੀ ਪੁਲਿਸ ਨੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਸੀ, ਪਰ ਉਹਨਾਂ ਸਾਰੇ ਲੋਕਾਂ ਨੂੰ ਅਦਾਲਤਾਂ ਦੇ ਵਿੱਚੋਂ ਜ਼ਮਾਨਤਾਂ ਮਿਲ ਚੁੱਕੀਆਂ ਨੇ। ਪਰ ਦੀਪ ਸਿੱਧੂ ਇੱਕ ਵੱਡਾ ਚਿਹਰਾ ਹੈ। ਦੀਪ ਸਿੱਧੂ ਜੇ ਅਸੀਂ ਗੱਲ ਕਰੀਏ ਤਾਂ ਕਿਸਾਨ ਸੰਘਰਸ਼ ਦੇ ਵਿੱਚ ਇੱਕ ਵੱਡਾ ਨੌਜਵਾਨ ਆਗੂ ਹੈ ਤੇ ਦੀਪ ਸਿੱਧੂ ਦੀ ਜ਼ਮਾਨਤ ਤੋਂ ਬਾਅਦ ਬਾਹਰ ਆਉਣ ਦੇ ਨਾਲ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਜੋ ਸੰਘਰਸ਼ ਦੇ ਵਿੱਚ ਇੱਕ ਖੜੋਤ ਆਈ ਆ ਉਹ ਖੜੋਤ ਟੁੱਟ ਸਕਦੀ ਆ ਤੇ ਸੰਘਰਸ਼ ਨੂੰ ਇੱਕ ਨਵੀਂ ਜਾਨ, ਇੱਕ ਨਵਾਂ ਬਲ ਮਿਲ ਸਕਦਾ। ਇਸ ਕਾਰਨ ਲੋਕਾਂ ਦਾ ਇਹ ਵਿਚਾਰ ਹੈ ਕਿ ਸਰਕਾਰ ਦੀਪ ਸਿੱਧੂ ਦੀ ਜ਼ਮਾਨਤ ਨੂੰ ਲਮਕਾ ਰਹੀ ਹੈ ਤੇ ਇਹ ਦੀਪ ਸਿੱਧੂ ਦੇ ਉੱਤੇ ਮਾਨਸਿਕ ਤਸ਼ੱਦਦ ਕੀਤੇ ਜਾਣ ਬਰਾਬਰ ਹੈ, ਕਿਉਂਕਿ ਜ਼ਮਾਨਤ ਨੂੰ ਲਮਕਾਉਣਾ, ਲੰਮਾ ਸਮਾਂ ਜੇਲ੍ਹ ਵਿੱਚ ਰੱਖਣਾ ਤਾਂ ਹੋ ਸਕਦਾ ਹੈ ਕਿ ਉਹ ਦੀਪ ਸਿੱਧੂ ਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਪਰ ਅੱਜ ਦੀਪ ਸਿੱਧੂ ਜਦੋਂ ਅਦਾਲਤ ਵਿੱਚ ਪੇਸ਼ ਹੋਏ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀ ਤੇ ਉੱਥੋਂ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਅਸੀਂ ਉਹ ਵੀਡੀਓਜ਼ ਤੁਹਾਨੂੰ ਦਿਖਾਉਂਦੇ ਵੀ ਹਾਂ ਜੋ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ। ਦੀਪ ਸਿੱਧੂ ਪੂਰੀ ਚੜ੍ਹਦੀ ਕਲਾ ਵਿੱਚ ਨਜ਼ਰ ਆ ਰਹੇ ਸੀ, ਉਹਨਾਂ ਦੇ ਹੱਥ ਵਿੱਚ ਇੱਕ ਕਿਤਾਬ ਸੀ ਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਪ੍ਰਭਾਵ ਦੇਖਣ ਨੂੰ ਮਿਲਿਆ ਕਿ ਲੋਕ ਬੇਸਬਰੀ ਨਾਲ ਦੀਪ ਸਿੱਧੂ ਦੀ ਜ਼ਮਾਨਤ ਦੀ ਉਡੀਕ ਕਰ ਰਹੇ ਨੇ। ਅੱਜ ਕਾਫੀ ਲਗਾਤਾਰ ਪੋਸਟਾਂ ਜਿਹੜੀਆਂ ਸਵੇਰ ਤੋਂ ਇਸੇ ਗੱਲ ਦੀਆਂ ਪੈ ਰਹੀਆਂ ਸੀ ਕਿ ਪਹਿਲਾਂ ਦੀਪ ਸਿੱਧੂ ਦੀ ਅਰਦਾਸ ਕੀਤੀ ਜਾ ਰਹੀ ਸੀ ਲੋਕਾਂ ਵੱਲੋਂ ਕਿ ਉਸ ਦੀ ਜ਼ਮਾਨਤ ਮਨਜ਼ੂਰ ਹੋਵੇ, ਪਰ ਜਦੋਂ ਅਦਾਲਤ ਦੇ ਵਿੱਚ ਸੁਣਵਾਈ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਇੱਕ ਵਾਰ ਲੋਕਾਂ ਨੂੰ ਇਹ ਵੀ ਖਬਰ ਜਿਹੜੀ ਆ ਵਾਇਰਲ ਹੋਈ ਕਿ ਦੀਪ ਸਿੱਧੂ ਦੀ ਜ਼ਮਾਨਤ ਮਨਜ਼ੂਰ ਹੋ ਗਈ ਆ। ਪਰ ਕੁਝ ਸਮੇਂ ਬਾਅਦ ਦੀਪ ਸਿੱਧੂ ਦੇ ਵਕੀਲਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਖਬਰ ਸਹੀ ਨਹੀਂ ਆ, ਦੀਪ ਸਿੱਧੂ ਦੀ ਜ਼ਮਾਨਤ ਮਨਜ਼ੂਰ ਨਹੀਂ ਹੋਈ ਆ, ਬਲਕਿ 12 ਅਪ੍ਰੈਲ ਤੱਕ ਜਿਹੜਾ ਮਾਮਲਾ ਆ ਉਹ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਫਰਦਰ ਉਹਦੇ ਵਿੱਚ ਡੇਟ ਪੈ ਗਈ ਹੈ ਜੀ ਮੰਡੇ ਦੀ 12 ਤਰੀਕ ਨੂੰ ਜਿਹੜਾ ਐਪਲੀਕੇਸ਼ਨ ਦਾ ਅੱਜ ਬੇਲ ਐਪਲੀਕੇਸ਼ਨ ਦਾ ਪੁਲਿਸ ਨੇ ਰਿਪਲਾਈ ਫਾਈਲ ਕੀਤਾ। ਰਿਪਲਾਈ ਦਾ ਅਸੀਂ 12 ਤਰੀਕ ਨੂੰ ਸਾਡੇ ਡਿਫੈਂਸ ਕਾਉਂਸਲ ਉਹਨੂੰ ਰਿਬਟ ਕਰਨਗੇ। ਰਿਬਟ ਅਲੋਂਗ ਵਿਦ ਅਸੀਂ ਉਹਦੇ ਵਿੱਚ ਇੱਕ ਫਾਈਲ ਕਰਨੀ ਆ ਜਿਹੜੀ ਕਿ ਅਸੀਂ ਵੀਡੀਓ ਪਲੇਸ ਔਨ ਰਿਕਾਰਡ ਕੀਤੀਆਂ ਸੀ ਅੱਜ। ਤਾਂ ਕੋਰਟ ਨੇ ਸਾਨੂੰ ਇਹ ਫਰਦਰ ਡਾਇਰੈਕਸ਼ਨਸ ਦਿੱਤੀਆਂ
ਕਿ ਜੋ ਵੀਡੀਓਜ਼ ਅੱਜ ਪਲੇਸ ਔਨ ਰਿਕਾਰਡ ਕੀਤੀਆਂ ਉਹਨਾਂ ਦੀ ਟਰਾਂਸਲੇਸ਼ਨ ਕਰਕੇ ਵੀ ਅਲੋਂਗ ਵਿਦ ਫੋਟੋਗ੍ਰਾਫਸ ਫਾਈਲ ਤੇ ਪਲੇਸ ਔਨ ਰਿਕਾਰਡ ਕੀਤੀਆਂ ਜਾਣ। ਤੇ ਇਸ ਲਈ ਸਾਨੂੰ ਫਰਦਰ 12 ਤਰੀਕ ਮਿਲੀ ਆ ਟੂ ਰਿਬਟ ਦਾ ਰਿਪਲਾਈ ਫਾਈਲਡ ਬਾਈ ਦਾ ਪੁਲਿਸ। ਤੇ ਅੱਜ ਸੈਕਿੰਡ ਇੱਕ ਹੋਰ ਵੀ ਪੁਲਿਸ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਫॉर ਟੇਕਿੰਗ ਦਾ ਵੌਇਸ ਸੈਂਪਲ ਆਫ ਬੀਬਾਈ। ਉਹਦੇ ਲਈ ਫਰਦਰ ਕੋਰਟ ਨੇ 13 ਤਰੀਕ ਡੇਟ ਅੱਗੇ ਐਕਸਟੈਂਡ ਕੀਤੀ ਆ। ਉਹਦਾ ਰਿਪਲਾਈ ਸਾਡੇ ਡਿਫੈਂਸ ਕਾਉਂਸਲ ਉਸ ਦਿਨ 13 ਤਰੀਕ ਨੂੰ ਫਾਈਲ ਕਰਨਗੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅੱਜ ਬਾਈ ਦੀ ਬੇਲ ਤੇ ਪਾਰਟਲੀ ਆਰਗੂ ਹੋਇਆ। ਅੱਜ ਕੇਸ ਪੈਂਡਿੰਗ ਸੀਗਾ ਬੇਲ ਐਪਲੀਕੇਸ਼ਨ ਤੇ ਹੁਣ ਫਰਦਰ ਉਹਦੇ ਵਿੱਚ ਡੇਟ ਪੈ ਗਈ ਹੈ ਜੀ ਮੰਡੇ ਦੀ 12 ਤਰੀਕ। 12 ਤਰੀਕ ਨੂੰ ਪਾਰਟਲੀ ਜਿਹੜਾ ਐਪਲੀਕੇਸ਼ਨ ਦਾ ਅੱਜ ਬੇਲ ਐਪਲੀਕੇਸ਼ਨ ਦਾ ਪੁਲਿਸ ਨੇ ਰਿਪਲਾਈ ਫਾਈਲ ਕੀਤਾ। ਰਿਪਲਾਈ ਦਾ ਅਸੀਂ 12 ਤਰੀਕ ਨੂੰ ਸਾਡੇ ਡਿਫੈਂਸ ਕਾਉਂਸਲ ਉਹਨੂੰ ਰਿਬਟ ਕਰਨਗੇ। ਰਿਬਟ ਅਲੋਂਗ ਵਿਦ ਅਸੀਂ ਉਹਦੇ ਵਿੱਚ ਇੱਕ ਫਾਈਲ ਕਰਨੀ ਆ ਜਿਹੜੀ ਕਿ ਅਸੀਂ ਵੀਡੀਓ ਪਲੇਸ ਔਨ ਰਿਕਾਰਡ ਕੀਤੀਆਂ ਸੀ ਅੱਜ। ਤਾਂ ਕੋਰਟ ਨੇ ਸਾਨੂੰ ਇਹ ਫਰਦਰ ਡਾਇਰੈਕਸ਼ਨਸ ਦਿੱਤੀਆਂ ਕਿ ਜੋ ਵੀਡੀਓਜ਼ ਅੱਜ ਪਲੇਸ ਔਨ ਰਿਕਾਰਡ ਕੀਤੀਆਂ ਉਹਨਾਂ ਦੀ ਟਰਾਂਸਲੇਸ਼ਨ ਕਰਕੇ ਵੀ ਅਲੋਂਗ ਵਿਦ ਫੋਟੋਗ੍ਰਾਫਸ ਫਾਈਲ ਤੇ ਪਲੇਸ ਔਨ ਰਿਕਾਰਡ ਕੀਤੀਆਂ ਜਾਣ। ਤੇ ਇਸ ਲਈ ਸਾਨੂੰ ਫਰਦਰ 12 ਤਰੀਕ ਮਿਲੀ ਆ ਟੂ ਰਿਬਟ ਦਾ ਰਿਪਲਾਈ ਫਾਈਲਡ ਬਾਈ ਦਾ ਪੁਲਿਸ। ਤੇ ਅੱਜ ਸੈਕਿੰਡ ਇੱਕ ਹੋਰ ਵੀ ਪੁਲਿਸ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਫॉर ਟੇਕਿੰਗ ਦਾ ਵੌਇਸ ਸੈਂਪਲ ਆਫ ਬੀਬਾਈ। ਉਹਦੇ ਲਈ ਫਰਦਰ ਕੋਰਟ ਨੇ 13 ਤਰੀਕ ਡੇਟ ਅੱਗੇ ਐਕਸਟੈਂਡ ਕੀਤੀ ਆ। ਉਹਦਾ ਰਿਪਲਾਈ ਸਾਡੇ ਡਿਫੈਂਸ ਕਾਉਂਸਲ ਉਸ ਦਿਨ 13 ਤਰੀਕ ਨੂੰ ਫਾਈਲ ਕਰਨਗੇ। ਥੈਂਕ ਯੂ। ਹੁਣ ਸਭ ਦੀਆਂ ਨਜ਼ਰਾਂ 12 ਅਪ੍ਰੈਲ ਤੇ ਹੋਣਗੀਆਂ ਕਿ ਉਸ ਦਿਨ ਅਦਾਲਤ ਦੀਪ ਸਿੱਧੂ ਨੂੰ ਜ਼ਮਾਨਤ ਦਿੰਦੀ ਹੈ ਜਾਂ ਫਿਰ ਇਸ ਮਾਮਲੇ ਨੂੰ ਹੋਰ ਲਮਕਾਇਆ ਜਾਂਦਾ ਆ। ਤੇ ਇਸ ਗੱਲ ਦੇ ਉੱਤੇ ਹੁਣ ਸਾਰੇ ਪੰਜਾਬ ਦੀਆਂ ਨਜ਼ਰਾਂ ਨੇ ਦੀਪ ਸਿੱਧੂ ਦੀ ਜ਼ਮਾਨਤ ਦੇ ਉੱਤੇ, ਦੀਪ ਸਿੱਧੂ ਦੇ ਬਾਹਰ ਆਉਣ ਦੀਆਂ, ਜਿਵੇਂ ਸਾਰਾ ਪੰਜਾਬ ਉਡੀਕ ਕਰ ਰਿਹਾ ਹੋਵੇ। ਤੇ ਇਹ ਅੱਜ ਦੀਪ ਸਿੱਧੂ ਦੇ ਕੇਸ ਦੀ ਸਾਰੀ ਜਾਣਕਾਰੀ ਸੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।